ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੌਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 2092770113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 6 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੇ ਨੁਕਸਾਨ ਤੋਂ। ਮਿੰਟੂ ਜੀ, ਪੰਜਾਬ ਦਾ ਜਿੰਨਾ ਵੀ ਨੁਕਸਾਨ ਹੋ ਗਿਆ ਹੜ੍ਹਾਂ ਦੇ ਕਰਕੇ, ਇਹ ਕਹਿੰਦੇ ਵੀ ਹਲੇ ਅੰਦਾਜ਼ਿਆਂ ਤੋਂ ਬਾਹਰ ਹੀ ਹੈ ਜੀ। ਬਿਲਕੁਲ ਜੀ, ਦੇਖੋ ਹੁਣ ਪਾਣੀ ਲੈਣਾ ਸ਼ੁਰੂ ਹੋ ਗਿਆ, ਹੌਲੀ ਹੌਲੀ ਮੌਸਮ ਜੇ ਸਾਫ਼ ਰਿਹਾ ਪਾਣੀ ਉਤਰੂਗਾ, ਫਿਰ ਅਸੈਸਮੈਂਟ ਕੋਈ ਹੋ ਸਕਦੀ ਹੈ ਕਿੰਨਾ ਨੁਕਸਾਨ ਹੋਊਗਾ। ਬਾਕੀ ਤੇ ਇੱਕ ਅੰਦਾਜ਼ਾ ਹੁੰਦਾ ਨਾ, ਜਿੱਦਾਂ ਹੁਣ 4 ਲੱਖ ਏਕੜ ਲਾਸਟ ਜਿਹੜਾ ਕੁੜੀਆਂ ਸਾਹਿਬ ਦਾ ਬਿਆਨ ਸੀਗਾ ਸ਼ਾਇਦ ਕਿ ਸਾਡਾ ਜਿਹੜਾ ਨੁਕਸਾਨ ਆ ਉਹ ਲਗਭਗ 4 ਲੱਖ ਏਕੜ ਰਕਬੇ ਦਾ ਹੈ। 4 ਲੱਖ ਏਕੜ ਰਕਬਾ ਜਿਹੜਾ, ਤਾਂ ਉਹਦਾ ਅੰਦਾਜ਼ਾ ਮੀਡੀਆ ਆਪਣੇ ਪੱਧਰ ਤੇ ਲਾ ਲਊਗਾ ਕਿ 3000 ਕਰੋੜ ਜੀ, 4000 ਕਰੋੜ, ਜੋ ਵੀ ਮਤਲਬ ਜਿੰਨਾ ਵੀ ਖਰਚਾ ਹੈ, ਤਾਂ ਉਹ ਇੱਕ ਖੇਤੀ ਸੈਕਟਰ ਦਾ ਹੀ ਘਾਟਾ ਹੋ ਗਿਆ। ਤੇ ਮਤਲਬ ਕਿ ਇੱਕ ਖੇਤੀ ਘਾਟਾ ਵੀ, ਫਸਲ ਦੀ ਜਿਹੜੀ ਪ੍ਰੋਡਕਸ਼ਨ ਸੀ ਉਹ ਮਾਰੀ ਗਈ, ਪੈਦਾਵਾਰ ਮਾਰੀ ਗਈ, ਇੰਨਾ ਬੇਸਿਕਲੀ ਉਹਦਾ ਘਾਟਾ ਹੋ ਗਿਆ। ਪਰ ਦਰਅਸਲ ਜਦੋਂ ਪਾਣੀ ਉਤਰੇਗਾ, ਸੜਕਾਂ ਦਾ ਕਿੰਨਾ ਨੁਕਸਾਨ ਹੋਇਆ, ਹਾਈਵੇਜ਼ ਦਾ ਕਿੰਨਾ ਨੁਕਸਾਨ ਹੋਇਆ, ਸਕੂਲਾਂ ਦਾ ਕਿੰਨਾ ਨੁਕਸਾਨ ਹੋਇਆ, ਲੋਕਾਂ ਦੇ ਘਰ ਕਿੰਨੇ ਡਿੱਗੇ ਆ, ਉਹ ਸਾਰਾ ਜਦੋਂ ਆਏਗਾ, ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿੱਦਾਂ ਤੁਹਾਡੇ ਦੁਧਾਰੂ ਪਸ਼ੂ ਕਿੰਨੇ ਮਰਦੇ ਆ, ਤੁਹਾਡੀਆਂ ਜਿਹੜੀਆਂ ਜਿੱਦਾਂ ਬੱਕਰੀਆਂ, ਮੁਰਗੀਆਂ, ਇਹ ਸਾਰੀਆਂ ਕਿੰਨੀਆਂ ਮਰਦੀਆਂ, ਉਹ ਸਾਰਾ ਹੀ ਮੁਰਗੀ ਤੋਂ ਲੈ ਕੇ ਸਾਰਾ ਕੁਛ ਜਿਹੜਾ ਹੈ ਨਾ, ਉਹ ਫਿਰ ਜਦੋਂ ਅਸੈਸਮੈਂਟ ਹੋਏਗੀ ਫਿਰ ਪਤਾ ਲੱਗੇਗਾ। ਕਿਉਂਕਿ ਬੁਨਿਆਦੀ ਢਾਂਚੇ ਦਾ ਨੁਕਸਾਨ ਵੀ ਤੇ ਵਿੱਚ ਲਾਉਣਾ ਹੀ ਪਏਗਾ ਨਾ ਤੁਹਾਨੂੰ। ਕੋਈ ਬਿਜਲੀ ਦਾ ਨੁਕਸਾਨ ਹੋਇਆ, ਟੈਲੀਫੋਨ ਦਾ ਨੁਕਸਾਨ ਹੋਇਆ, ਉਹ ਸਾਰਾ ਹੀ ਇੱਕ ਨੁਕਸਾਨ ਜਿਹੜਾ ਹੈ ਨਾ ਉਹ ਸਮੂਹਿਕ ਤੌਰ ਤੇ ਜੁੜ ਕੇ ਅੰਕੜਾ। ਪਰ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਜੇ ਆਪਾਂ ਦੇਖੀਏ। ਮੇਰੇ ਖਿਆਲ ਦੇ ਨਾਲ ਇਹ ਕਈ ਹਜ਼ਾਰ ਕਰੋੜ ਦਾ ਨੁਕਸਾਨ ਪੰਜਾਬ ਦਾ ਹੋਇਆ। ਕਿਉਂਕਿ ਇਹ ਵੀ ਹੈ ਨਾ ਕਿ ਹੁਣ ਜਿੰਨਾਂ ਦਿਨਾਂ ਦੇ ਵਿੱਚ ਫਸਲ ਮਾਰੀ ਗਈ ਆ, ਉਹਨਾਂ ਦਿਨਾਂ ਦੇ ਵਿੱਚ ਤਾਂ ਉੱਥੇ ਬਾਜ਼ਾਰ ਦੇ ਵਿੱਚ ਵੀ ਤੇ ਮੰਦਾ ਆਉਂਦਾ ਹੈ ਨਾ। ਕਿਉਂਕਿ ਜਿੰਨੇ ਹੜ੍ਹ ਪੀੜਤ ਪਿੰਡ ਆ, ਆਲਮੋਸਟ 2000 ਪਿੰਡ ਆ, ਉਹਨਾਂ ਨੇ ਆਪਣਾ ਸਾਰਾ ਕੁਛ ਗਵਾ ਦਿੱਤਾ, ਸਾਰਾ ਕੁਛ ਲੁਟਾ ਦਿੱਤਾ। ਉਹ ਤੇ ਆਪ ਕਿਤੇ ਨਾ ਕਿਤੇ ਨਿਰਭਰ ਹੋ ਗਏ ਦੂਜੇ ਲੋਕਾਂ ਤੇ। ਇਸ ਕਰਕੇ ਘਾਟਾ ਬਹੁਤ ਜ਼ਿਆਦਾ ਹੁੰਦਾ ਹੈ ਕਿ ਤੁਹਾਡੀ GST ਕਲੈਕਸ਼ਨ ਘੱਟ ਜਾਂਦੀ ਹੈ, ਤੁਹਾਡੀ ਪਰਚੇਸਿੰਗ ਘੱਟ ਜਾਂਦੀ ਹੈ, ਮੈਨੂਫੈਕਚਰਿੰਗ ਘੱਟ ਜਾਂਦੀ ਹੈ, ਸਾਰਾ ਕੁਛ ਹੈ। ਤਾਂ ਅਲਟੀਮੇਟਲੀ ਜਿੰਨਾ ਵੀ ਘਾਟਾ ਹੋਏਗਾ ਮੇਰੇ ਖਿਆਲ ਦੇ ਨਾਲ ਕਈ ਹਜ਼ਾਰ ਕਰੋੜ ਦਾ ਹੋਏਗਾ। ਪਰ ਆਪਾਂ ਕੋਈ ਸਟੀਕ ਅਸੈਸਮੈਂਟ ਇਸ ਵੇਲੇ ਨਹੀਂ ਦੇ ਸਕਦੇ। ਬਹਰਹਾਲ ਕੇਂਦਰ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਜੋ ਖੇਤੀਬਾੜੀ ਮੰਤਰੀ ਆਏ ਸੀਗੇ, ਉਹਨਾਂ ਨੇ ਇਹ ਰਿਪੋਰਟ ਜਿਹੜੀ ਆ ਪ੍ਰਧਾਨ ਮੰਤਰੀ ਦਫ਼ਤਰ ਨੂੰ ਦੇਣੀ ਆ। ਪ੍ਰਧਾਨ ਮੰਤਰੀ ਦਫ਼ਤਰ ਨੂੰ, ਕਿਉਂਕਿ ਪ੍ਰਧਾਨ ਮੰਤਰੀ ਦਫ਼ਤਰ ਇਸ ਵੇਲੇ ਕਈ ਪ੍ਰਕਾਰ ਦੀਆਂ ਚੁਣੌਤੀਆਂ ਨਾਲ ਜੂਝਦਾ ਪਿਆ, ਖਾਸ ਤੌਰ ਤੇ ਗੁਜਰਾਤ ਲੌਬੀ ਵਾਸਤੇ ਸੰਕਟ ਇਹ ਆ ਕਿ ਉਪ ਰਾਸ਼ਟਰਪਤੀ ਦਾ ਜਿਹੜਾ ਕੈਂਡੀਡੇਟ ਹੈ NDA ਵੱਲੋਂ, ਉਹ ਹੈ RSS ਦਾ। ਜੇ ਉਹ ਹਾਰ ਜਾਂਦੇ ਆ, RSS ਇਹਨਾਂ ਨੂੰ ਖਤਮ ਕਰ ਦੇਵੇਗੀ।
ਸੋ ਇਸ ਵਾਸਤੇ ਹਾਲੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੱਡੀ ਰਾਹਤ ਵਾਲੀ ਜਾਂ ਕੋਈ ਵੱਡੇ ਫੈਸਲੇ ਵਾਲੀ ਗੱਲ ਆਪਾਂ ਨੂੰ ਵੇਖਣ ਨੂੰ ਮਿਲੇਗੀ। ਜੀ ਪਰ ਜਿਵੇਂ ਉਪ ਰਾਸ਼ਟਰਪਤੀ ਚੋਣ ਹੋ ਜਾਂਦੀ ਹੈ, ਜੇਕਰ ਇਹ ਜਿੱਤ ਜਾਂਦੇ ਆ, ਫਿਰ ਉਸ ਤੋਂ ਬਾਅਦ ਹੋ ਸਕਦਾ ਪ੍ਰਧਾਨ ਮੰਤਰੀ ਨਿੱਜੀ ਤੌਰ ਤੇ ਕੋਈ ਦਿਲਚਸਪੀ ਦਿਖਾਉਣ। ਹਾਲਾਂਕਿ ਬਹੁਤ ਵੱਡੇ ਆਰਥਿਕ ਪੈਕੇਜ ਦੀ ਮੈਂ ਉਮੀਦ ਨਹੀਂ ਰੱਖਦਾ, ਪਰ ਕੁਝ ਚੀਜ਼ਾਂ ਹਨ ਕਿ ਜਿੱਦਾਂ ਨੋਰਮਸ ਜਿਹੜੇ ਆ ਕੁਝ ਬਦਲ ਕੇ ਕੁਝ ਵਧਵਾ ਜਿਹੜਾ ਉਹ ਦਿੱਤਾ ਜਾਵੇ। ਪਰ ਨੁਕਸਾਨ ਜਿੰਨਾ ਹੋਇਆ ਉਹਦੀ 100% ਭਰਪਾਈ ਮੈਨੂੰ ਨਹੀਂ ਜਾਪਦਾ ਹੋਏਗੀ। ਹਾਂ, ਜੇ ਰਲ ਮਿਲ ਕੇ ਰਵਨੀਤ ਬਿੱਟੂ ਤੋਂ ਲੈ ਕੇ ਸੁਖਬੀਰ ਬਾਦਲ ਤੱਕ ਸਾਰੇ ਅਪਰੋਚ ਕਰਨ, ਸਾਰੇ ਪਹੁੰਚ ਕਰਨ, ਕੁਝ ਵੱਧ ਜ਼ਰੂਰ ਲਿਆ ਜਾ ਸਕਦਾ ਕਿ ਭਾਈ ਸਾਨੂੰ ਜ਼ਰੂਰ ਤੁਸੀਂ ਥੋੜਾ ਜਿਹਾ ਵਧਾ ਕੇ ਦਿਓ। ਤਾਂ ਫਿਲਹਾਲ ਇਹੋ ਆ ਕਿ ਅਸੈਸਮੈਂਟ ਜਿਹੜੀ ਆ ਕੋਈ ਇੱਕ ਨਹੀਂ ਕੀਤੀ ਜਾ ਸਕਦੀ ਕਿ ਅੰਦਾਜ਼ਨ ਜਾਂ ਐਗਜ਼ੈਕਟ ਇੰਨਾ ਨੁਕਸਾਨ ਹੋਇਆ। ਪਾਣੀ ਲਵੇਗਾ, ਹਾਂ ਥੋੜੇ ਇਲਾਕਿਆਂ ਦੇ ਵਿੱਚ ਜਿੱਦਾਂ ਪਾਣੀ ਲੱਥਾ ਹੈ, ਜ਼ਿੰਦਗੀ ਆਪਦੀ ਪਟੜੀ ਤੇ ਦੁਬਾਰਾ ਮੁੜ ਆਈ ਆ, ਉਹ ਠੀਕ ਆ, ਰਵਾਨਗੀ ਹੋਈ ਆ, ਪਰ ਉਹ ਸਾਰੀ ਅਸੈਸਮੈਂਟ ਜਿਹੜੀ ਆ ਉਹ ਹਾਲੇ ਵੀ ਆਪਾਂ ਨੂੰ ਲਾਉਣੀ ਜਿਹੜੀ ਆ ਔਖੀ ਆ। ਹਾਂਜੀ, ਬਿਲਕੁਲ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਮਿੰਟੂ ਜੀ, ਹਾਲੇ ਤਾਂ ਅਸੈਸਮੈਂਟ ਦਾ ਅੰਦਾਜ਼ਾ ਲਾਉਣਾ ਬਹੁਤ ਔਖਾ। ਪਰ ਭਾਜਪਾ ਦਾ ਇੱਕ ਖੇਮਾ ਮਿੰਟੂ ਜੀ ਇਹ ਗੱਲ ਸ਼ੇਅਰ ਕਰ ਰਿਹਾ ਲਗਾਤਾਰ ਇੰਟਰਨੈਟ ਦੇ ਉੱਤੇ, ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਵੀ ਨਰਿੰਦਰ ਮੋਦੀ ਛੇਤੀ ਪੰਜਾਬ ਦਾ ਦੌਰਾ ਕਰ ਸਕਦੇ ਆ। ਕੀ ਕੋਈ ਪੁਸ਼ਟੀ ਵੀ ਹੈ ਜਾਂ ਬਸ ਉਹ ਜਿਵੇਂ ਆਪਾਂ ਕਹਿ ਲਈਏ ਵੀ ਮੈਂ ਤੁਹਾਨੂੰ ਦੱਸ ਦਿੱਤਾ ਨਾ, ਮੈਂ ਤੁਹਾਨੂੰ ਦੱਸ ਚੁੱਕਾ ਕਿ ਪ੍ਰਧਾਨ ਮੰਤਰੀ ਇਸ ਵੇਲੇ ਇੰਨੇ ਰੁੱਝੇ ਹੋਏ ਆ ਕਿ ਬਕਾਇਦਾ ਕੱਲ ਤੁਸੀਂ ਦੇਖੋ ਕਿ ਚੰਦਰ ਬਾਬੂ ਨਾਇਡੂ ਦੇ ਮੁੰਡੇ ਨੂੰ ਬੁਲਾ ਕੇ ਉਹਨਾਂ ਨੇ ਚਾਹ ਪਾਣੀ ਪਿਆਇਆ। ਹੁਣ ਜਦੋਂ ਚਾਹ ਪਾਣੀ ਤੁਸੀਂ ਹਿਸਾਬ ਲਾ ਲਓ ਕਿ ਨਾਇਡੂ ਦੇ ਮੁੰਡੇ ਨੂੰ ਪਿਉਣਾ ਪੈ ਜਾਵੇ ਸੱਦ ਕੇ, ਤਾਂ ਤੁਸੀਂ ਬੇਵਸੀ ਮੁੱਖ ਮੰਤਰੀ, ਮੈਂ ਕਹਿ ਰਿਹਾ ਸੀ ਸੌਰੀ, ਪ੍ਰਧਾਨ ਮੰਤਰੀ, ਹਾਂਜੀ ਪ੍ਰਧਾਨ ਮੰਤਰੀ ਦੀ ਬੇਵਸੀ ਦੇਖੋ। ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਇਹਨਾਂ ਦਾ ਆਖਰੀ ਇਮਤਿਹਾਨ ਸਿੱਧ ਹੋ ਸਕਦਾ। ਤਾਂ ਮਤਲਬ ਇਹ ਆ ਕਿ ਉਹ ਹਾਲੇ ਜਿੰਨੇ ਐਮਪੀਜ਼ ਨੇ ਉਹਨਾਂ ਨੂੰ ਬੁਲਾ ਰਹੇ ਨੇ ਚਾਹ ਤੇ, ਨਾਸ਼ਤੇ ਤੇ, ਫਲਾਂ ਟਮਕਾਂ, ਜਿੰਨੇ ਵੀ ਉਹਨਾਂ ਦੇ ਅਲਾਇੰਸ ਦੇ ਆ। ਤੇ ਇਸ ਤੋਂ ਇਲਾਵਾ ਅਮਿਤ ਸ਼ਾਹ, ਕਿਉਂਕਿ ਕਨਸਟੀਟਿਊਸ਼ਨ ਕਲੱਬ ਦਾ ਇਲੈਕਸ਼ਨ ਅਮਿਤ ਸ਼ਾਹ ਹਾਰ ਗਏ ਸਨ। ਉਹ ਸ਼ਾਇਦ ਆਪਾਂ ਉਸ ਚੀਜ਼ ਨੂੰ ਇੰਨੀ ਤਵੱਜੋ ਨਾ ਦਿੱਤੀ ਹੋਵੇ। ਦਰਅਸਲ ਉਹ ਐਮਪੀਆਂ ਦੀ ਹੀ ਵੋਟ ਨਾਲ ਇੱਕ ਪ੍ਰਧਾਨ ਬਣਦਾ ਹੈ। ਇਹਨਾਂ ਦਾ ਬਾਗੀ ਇੱਕ ਹੈਗਾ ਸੀ ਰੂਡੀ, ਮਿਸਟਰ ਰੂਡੀ, ਇਹਨਾਂ ਦਾ ਬਹੁਤ ਮਤਲਬ ਕਿ ਖਾਸਮ ਖਾਸ ਹੁੰਦਾ ਸੀ ਭਾਜਪਾ ਦਾ, ਫਿਰ ਉਹ ਬਾਗੀ ਹੋ ਗਿਆ, ਉਹ ਖਲੋਤਾ ਸੀਗਾ। ਉਹਦੇ ਮੁਕਾਬਲੇ ਅਮਿਤ ਸ਼ਾਹ ਨੇ ਬੰਦਾ ਖਿਲਾਰਿਆ ਸੀ ਸੰਜੀਵ ਬਾਲੀਆ, ਠੀਕ ਹੈ, ਯੂਪੀ ਤੋਂ। ਬਾਲੀਆ ਹਾਰ ਗਿਆ, ਯਾਨੀ ਇੰਨੀ ਜ਼ਿਆਦਾ ਕ੍ਰਾਸ ਵੋਟਿੰਗ ਹੋਈ ਤਾਂ ਉਹ ਕ੍ਰਾਸ ਵੋਟਿੰਗ ਨੇ ਰਗੜ ਕੇ ਰੱਖ ਦਿੱਤਾ। ਇੱਥੇ ਵੀ ਡਰ ਇਹੋ ਆ ਕਿ ਜੇ 10 ਤੋਂ 15 ਐਮਪੀ ਕ੍ਰਾਸ ਵੋਟਿੰਗ ਕਰ ਜਾਂਦੇ ਨੇ ਤਾਂ ਭਾਜਪਾ ਡੁੱਬ ਜਾਏ। ਇਸ ਵਾਸਤੇ ਇਹਨਾਂ ਦਾ ਜ਼ੋਰ ਲੱਗਾ ਹੋਇਆ ਕਿ 2022 ਦੇ ਵਿੱਚ ਜਦੋਂ ਧਨਖੜ ਜੀ ਬਣੇ ਸਨ ਕਿ ਉਦੋਂ ਸਥਿਤੀਆਂ ਕੁਝ ਹੋਰ ਸੀ, ਹੁਣ ਸਥਿਤੀਆਂ ਕੁਝ ਹੋਰ ਆ। ਇਸ ਵਾਸਤੇ ਇਹਨਾਂ ਦਾ ਸਾਰਾ ਜ਼ੋਰ ਇਸ ਵੇਲੇ ਇਹ ਆ। ਹਾਂ, ਉਪ ਰਾਸ਼ਟਰਪਤੀ ਦਾ ਚੋਣ ਲੰਘ ਗਈ ਤੇ ਇਸ ਤੋਂ ਇਲਾਵਾ ਬਿਹਾਰ ਦੇ ਵਿੱਚੋਂ ਜਿਵੇਂ ਹੀ ਇਹਨਾਂ ਨੂੰ ਥੋੜੀ ਫੁਰਸਤ ਮਿਲੇਗੀ ਹੋ ਸਕਦਾ ਵਿਜ਼ਿਟ ਕਰਨ, ਕਿਉਂਕਿ ਪੰਜਾਬ ਦੇ ਵਿੱਚ ਉਹ ਆਪਣਾ ਫਿਊਚਰ ਦੇਖ ਰਹੇ ਆ ਕਿ ਅਸੀਂ ਇੱਥੇ ਅੱਛਾ ਕਰ ਸਕਦੇ ਆ। ਤੇ ਜੇ ਅੱਛਾ ਕਰਨ ਦੀ ਕਿਸੇ ਦੀ ਤਾਂ ਹੋਵੇ ਤੇ ਸਭ ਤੋਂ ਅੱਛਾ ਮੌਕਾ ਹੁੰਦਾ ਹੈ ਕਿ ਜਦੋਂ ਕਿਸੇ ਦਾ ਬੁਰਾ ਸਮਾਂ ਚੱਲ ਰਿਹਾ ਹੋਵੇ, ਜਦੋਂ ਕਿਸੇ ਦਾ ਬੁਰਾ ਵਕਤ ਚੱਲ ਰਿਹਾ ਹੋਵੇ। ਤੁਸੀਂ ਹੁਣ ਸੁਖਬੀਰ ਬਾਦਲ ਨੂੰ ਦੇਖ ਲਓ, ਉਹ ਬੰਦੇ ਨੇ ਜਿਸ ਤਰ੍ਹਾਂ ਜਾ ਕੇ ਉੱਥੇ ਪੈਸੇ ਵੰਡੇ ਆ। ਹਾਲਾਂਕਿ ਸਵਾਲ ਤੇ ਪੈਦਾ ਹੋਣਾ ਚਾਹੀਦਾ ਕਿ ਇੰਨੀ ਨਗਦੀ ਕਿੱਥੋਂ ਆ ਰਹੀ, ਕੀ ਇਕੱਠੇ ਕਰਕੇ ਪੈਸੇ ਲਿਆਂਦੇ ਜਾਂ ਪੈਸੇ ਜੀ ਸਹੀ ਹੈ, ਇੰਨੀ ਨਗਦੀ ਮਤਲਬ ਕਿ ਉਹ ਹਰ ਟਾਈਮ ਆਪਣੇ ਨਾਲ ਕੈਰੀ ਕਰਕੇ ਚੱਲਦੇ, ਕਿਉਂਕਿ ਬਾਦਲ ਸਾਹਿਬ ਤੇ ਬਟਵਾ ਹੀ ਨਹੀਂ ਸੀ ਰੱਖਦੇ ਹੁੰਦੇ। ਉਹ ਤਾਂ ਮੈਨੂੰ ਪਤਾ ਕਿ ਸ਼ਗਨ ਦੇਣ ਲੱਗਿਆ ਵੀ ਨਗਦ ਦੂਜੇ ਨੂੰ ਕਹਿੰਦੇ ਕਾਕਾ ਨਹੀਂ ਹੈ, ਮਾੜਾ ਜਿਹਾ ਕੱਢੀ, ਤੇ ਬਾਅਦ ਚ ਹਿਸਾਬ ਕਿਤਾਬ ਸ਼ਾਇਦ ਹੋ ਜਾਂਦਾ ਹੋਏਗਾ। ਤਾਂ ਬਹਰਹਾਲ ਏਦਾਂ ਹੀ ਹੁੰਦਾ। ਪਰ ਸੁਖਬੀਰ ਬਾਦਲ ਦੀ ਉਸ ਅਦਾ ਨੂੰ ਲੋਕ ਪਸੰਦ ਕਰ ਰਹੇ, ਜਿਹੜੇ ਬੰਦੇ ਸ਼ਾਇਦ 10-20 ਦਿਨ ਤੱਕ ਇਲੈਕਸ਼ਨ ਆਪਣੀ ਸੀਟ ਦਾ ਹਾਰਦੇ ਨਜ਼ਰ ਆ ਰਹੇ ਸੀ ਉਹ ਮੰਤਰੀ, ਅੱਜ ਉਹ ਜਿਵੇਂ ਲੋਕਾਂ ਦੇ ਵਿੱਚ ਗੱਟੇ ਚੁੱਕ ਰਹੇ ਆ, ਲੋਕਾਂ ਲਈ ਆਪਣੇ ਘਰ ਖੋਲ ਰਹੇ ਆ, ਉਹਨਾਂ ਨੇ ਸ਼ਾਇਦ ਆਪਣੀ ਸੀਟ ਵੀ ਸੇਵ ਕਰ ਲਈ ਹੈ। ਤਾਂ ਮਤਲਬ ਕਿ ਇਸੇ ਤਰ੍ਹਾਂ ਹੁੰਦਾ ਕਿ ਵਿਪਤਾ ਦੇ ਵਿੱਚ ਜਿਵੇਂ ਤੁਸੀਂ ਸ਼ਿਵਰਾਜ ਸਿੰਘ ਚੌਹਾਨ ਨੂੰ ਦੇਖੋਗੇ, ਉਹ ਆਏ ਪਜਾਮਾ ਟੰਗ ਕੇ, ਉਹ ਝੋਨੇ ਚ ਉਤਰੇ ਆ, ਤਾਂ ਉਹ ਕਿਤੇ ਨਾ ਕਿਤੇ ਸੰਕੇਤ ਹੈ ਕਿ ਮਾੜੇ ਟਾਈਮ ਅਸੀਂ ਇੱਕ ਸੰਦੇਸ਼ ਦਈਏ, ਇੱਕ ਪੈਗਾਮ ਦਈਏ ਪੰਜਾਬੀਆਂ ਨੂੰ ਕਿ ਅਸੀਂ ਤੁਹਾਡੇ ਨਾਲ। ਤਾਂ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਵਿਜ਼ਿਟ ਕਰਨ ਜਾਂ ਕੋਈ ਸਪੈਸ਼ਲ ਐਲਾਨ ਕਰਨ, ਹੋ ਸਕਦਾ ਹੈ। ਤੁਹਾਡੀ ਸੰਭਾਵਨਾ ਜਿਹੜੀ ਹੈ ਉਹ ਮੈਂ ਇਸਨੂੰ ਦਰਕਿਨਾਰ ਨਹੀਂ ਕਰਦਾ। ਜੀ ਜੀ। ਤੇ ਮਿੰਟੂ ਜੀ, IMD ਦਾ ਅੰਦਾਜ਼ਾ ਵੀ ਸਾਹਮਣੇ ਆਇਆ ਜੀ। ਦੇਖੋ, IMD ਸਭ ਤੋਂ ਤਗੜੀ ਏਜੰਸੀ ਹੈ
ਮੌਸਮ ਨੂੰ ਜਿਹੜੀ ਪ੍ਰੈਡਿਕਟ ਕਰਦੀ ਆ। ਤਾਂ IMD ਨੇ ਇੱਕ ਗੱਲ ਜਿਹੜੀ ਆ ਉਹ ਬੀਤੇ ਦਿਨੀ ਕਹੀ ਆ ਕਿ ਇੱਕ ਤੇ ਆ ਕਿ ਕੁਦਰਤੀ ਆਫਤਾਂ ਦੇ ਨਾਲ ਜਿਹੜਾ ਇਹ ਖਿੱਤਾ ਜੂਝ ਰਿਹਾ ਹੈ। ਦੇਖੋ ਇੱਕ ਹੁਣ ਸਾਡੀ WhatsApp ਵਾਲੇ ਤੁਹਾਨੂੰ ਪਤਾ ਹੀ ਹੈ ਭੈਣ ਭਰਾ, ਉਹ ਕੀ ਹੈ ਕਿ ਕਹੀ ਜਾਂਦੇ ਕਿ ਨਕਲੀ ਮੀਂਹ ਬੜੇ ਪਏ, ਨਕਲੀ ਮੀਂਹ। ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਨਾਰਥ ਰੀਜਨ ਦੇ 100 ਤੋਂ ਵੱਧ ਜ਼ਿਲ੍ਹੇ ਜਿਹੜੇ ਹੜ੍ਹ ਪ੍ਰਭਾਵਿਤ ਨੇ। ਪੰਜਾਬ 'ਚ ਤਾਂ ਸਿਰਫ 23 ਆ। ਹਾਂਜੀ ਹਾਂਜੀ। ਬਾਕੀ ਭਾਜਪਾ ਸਰਕਾਰਾਂ ਆਈਆਂ ਨਾਰਥ ਰੀਜਨ 'ਚ। ਹੂੰ ਤਾਂ ਗੱਲ ਇਹ ਆ ਕਿ ਅੱਛਾ, ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਹਿਮਾਚਲ 'ਚ ਐਡਵਾਂਸ 'ਚ ਹੀ ਫਲੱਡ ਆ ਗਿਆ ਸੀ। ਤੀਜੀ ਚੀਜ਼ ਕਿ IMD ਨੇ ਸਤੰਬਰ 'ਚ ਵੀ ਕਿਹਾ ਕਿ ਕੋਈ ਰਾਹਤ ਨਹੀਂ ਮਿਲੇਗੀ ਵੱਡੀ, ਯਾਨੀ ਪਹਾੜੀ ਇਲਾਕਿਆਂ 'ਚ ਬੱਦਲ ਫਟਣਗੇ, ਜ਼ਮੀਨ ਖਿਸਕਦੀ ਰਹੇਗੀ। ਮਤਲਬ ਕਿ ਉਹਨਾਂ ਨੇ ਅਗਾਊਂ ਜਿਹੜੀ ਆ ਉਹ ਪ੍ਰੈਡਿਕਸ਼ਨ ਕੀਤੀ ਆ ਕਿ ਮਹੀਨਾਵਾਰ ਔਸਤ ਮੀਂਹ ਲੰਬੇ ਸਮੇਂ ਦੀ ਜਿਹੜੀ ਔਸਤ ਹੈ 167.9 mm ਤੇ 109% ਤੋਂ ਜ਼ਿਆਦਾ ਮੀਂਹ ਪੈਣ ਦੀ ਸੀ। ਇਸ ਹਿਸਾਬ ਨਾਲ ਸਤੰਬਰ ਦੀ ਪ੍ਰੈਡਿਕਸ਼ਨ ਹੈ ਉਹਨਾਂ ਦੀ 109%। ਆਪਾਂ ਦੇਖ ਹੀ ਰਹੇ ਕਿ ਪੈ ਵੀ ਰਹੇ। ਮਤਲਬ ਕਿ 1980 ਤੋਂ ਬਾਅਦ ਸਤੰਬਰ ਦੇ ਵਿੱਚ ਜੇ ਮੀਂਹ 'ਚ ਥੋੜਾ ਵਾਧਾ ਦੇਖਿਆ ਗਿਆ ਤਾਂ ਉਹ ਸਿਵਾਏ 86, 91, 1, 4, 10, 15 ਤੇ 19 ਦੇ ਬਾਕੀ ਸਾਲ ਦੇ ਨਾਲੋਂ ਇਸ ਸਾਲ ਉਹ ਸਤੰਬਰ ਦੀ ਜਿਹੜੀ ਬਾਰਿਸ਼ ਪ੍ਰੈਡਿਕਟ ਕਰ ਰਿਹਾ ਬਹੁਤ ਜ਼ਿਆਦਾ ਹੈ। ਦੂਜੀ ਗੱਲ ਕਿ ਮੌਨਸੂਨ ਦੀ ਵਾਪਸੀ ਦੀ ਹੁਣ ਇਹ ਅਹਿਮ ਹੋ ਜਾਂਦੀ ਹੈ ਚੀਜ਼। ਅਸੀਂ ਦਿੱਲੀ ਜਿਹੜਾ ਪ੍ਰੋਗਰਾਮ ਕਰਦੇ ਮੈਂ ਤੇ ਗੁਰਪ੍ਰੀਤ, ਉਹਦੇ ਵਿੱਚ ਅਸੀਂ ਇਹ ਚੀਜ਼ਾਂ ਹੀ ਆਡੀਅנס ਨੂੰ ਡਾਟਾ ਹੀ ਦੱਸਣ ਦਾ ਯਤਨ ਕਰਦੇ ਹੁੰਦੇ ਸੀਗੇ ਜੀ ਜੀ ਕਿ ਮੌਨਸੂਨ ਕੀ ਆ, ਮੌਨਸੂਨ ਦਾ ਮਤਲਬ ਕਿ ਬਰਸਾਤ ਕਿੱਥੇ ਹੋ ਰਿਹਾ ਹੈ, ਪ੍ਰੈਡਿਕਸ਼ਨ ਕੀ ਆ, ਡੈਮ ਕਿੱਥੇ ਨੇ, ਕੀ ਹਿਸਾਬ ਕਿਤਾਬ ਹੈ। ਤਾਂ ਉਹਦੇ ਤੋਂ ਸਹੀ ਅੰਦਾਜ਼ਾ ਲੱਗ ਜਾਂਦਾ ਸੀਗਾ ਕਿ ਕੁਦਰਤ ਵੀ ਆਪਦੇ ਹੱਥ ਕਿੰਨੀ ਕੁ ਗੇਮ ਹਾਲੇ ਵੀ ਲਈ। ਤਾਂ ਕੁਦਰਤ ਦੇ ਹੱਥ ਗੇਮ ਕਿਵੇਂ ਆ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ IMD ਨੇ ਕਿਹਾ ਕਿ ਆਮ ਤਰੀਕ ਜਿਹੜੀ ਹੁੰਦੀ ਹੈ ਨਾ ਮੌਨਸੂਨ ਦੀ, ਉਹ 1 ਸਤੰਬਰ ਹੁੰਦੀ ਹੈ, ਉਹਦੇ ਤੋਂ ਵਾਪਸੀ ਹੋਣੀ ਸਟਾਰਟ ਹੋ ਜਾਂਦੀ। ਬਟ ਇਸ ਵਾਰ ਆਮ ਤਰੀਕ ਜਿਹੜੀ ਆ 1 ਸਤੰਬਰ ਤੋਂ ਬਦਲ ਕੇ 17 ਸਤੰਬਰ, ਜੋ ਇਸ ਦਾ ਸੰਕੇਤ ਹੈ ਕਿ ਸਤੰਬਰ ਦੇ ਵਿੱਚ ਮੀਂਹ ਹੈਗਾ। ਠੀਕ ਹੈ ਨਾ ਜੀ। ਤਾਂ ਇਹੀ ਅਸੀਂ ਮਤਲਬ ਕਿ ਲਗਾਤਾਰ ਪ੍ਰੋਗਰਾਮਾਂ ਦੇ ਵਿੱਚ ਜ਼ਿਕਰ ਕਰਦੇ ਹੁੰਦੇ ਸੀ ਕਿ ਸਾਡਾ ਸੰਕਟ ਉਦੋਂ ਤੱਕ ਐ ਨਹੀਂ ਆਪਾਂ ਆਖ ਸਕਦੇ ਕਿ ਖਤਮ ਹੋ ਗਿਆ ਜਦੋਂ ਤੱਕ ਮੌਨਸੂਨ ਦੀ ਵਾਪਸੀ ਨਹੀਂ ਹੁੰਦੀ। ਕਿਉਂ? ਕਿਉਂਕਿ ਹੁਣ 15 ਸਤੰਬਰ ਦੇ ਆਸ-ਪਾਸ ਇੱਕ ਸਪੈਲ ਜਿਹੜਾ ਉਹ ਸੰਭਾਵੀ ਹੈ ਪੰਜਾਬ 'ਚ, ਪਹਾੜਾਂ 'ਚ। 15 ਸਤੰਬਰ ਦੇ ਆਸ-ਪਾਸ ਜੇ ਉਹ ਸਿਸਟਮ ਬਣਦਾ ਹੈ, ਉਹ ਸਿਸਟਮ ਵਰਦਾ ਹੈ ਤਾਂ ਹੋ ਸਕਦਾ ਕਿ ਸਾਨੂੰ ਸਮੱਸਿਆ, ਪਰ ਉਦੋਂ ਤੱਕ ਜੇ ਪਾਣੀ ਰਿਲੀਜ਼ ਹੁੰਦਾ ਰਹਿੰਦਾ ਤਾਂ ਡੈਮਾਂ ਦੇ ਵਿੱਚ ਕਪੈਸਿਟੀ ਬਣ ਜਾਏਗੀ। ਇਹ ਇੱਕ ਚੰਗੀ ਆਸ ਹੈ ਸਾਡੇ ਵਾਸਤੇ। ਮਤਲਬ ਕਿ ਹਾਲੇ ਵੀ ਜੇ ਆਪਾਂ ਦੇਖੀਏ ਤਾਂ ਜਿਹੜੀ ਕੁਦਰਤ ਦੀ ਖੇਡ ਹੈ, ਕੁਦਰਤ ਦੀ ਖੇਡ ਐਤਕੀ ਬਹੁਤ ਪਲਟਵੀਂ ਆ। ਕਿਉਂ? ਕਿਉਂਕਿ ਮੌਨਸੂਨ ਆਇਆ ਵੀ ਐਡਵਾਂਸ ਇੰਡੀਆ 'ਚ। ਠੀਕ ਹੈ ਨਾ ਜੀ। ਤਾਂ ਜਾਊਗਾ ਵੀ ਲੇਟ। ਤਾਂ ਦੋਵੇਂ ਚੀਜ਼ਾਂ ਐਤਕੀ ਜਿਹੜੀਆਂ ਉਹ ਨਾਲੋਂ ਨਾਲ ਚੱਲ ਰਹੀਆਂ। ਸੋ ਦੇਸ਼ ਦੇ ਵਿੱਚ 1 ਜੂਨ ਤੋਂ 31 ਅਗਸਤ ਦਰਮਿਆਨ 7431 mm ਮੀਂਹ ਪਿਆ, ਜਿਹੜਾ ਆਪਾਂ ਦੇਖੀਏ 700.7 ਮਿਲੀਮੀਟਰ ਦੇ ਲੰਮੇ ਸਮੇਂ ਦੀ ਔਸਤ ਤੋਂ ਲਗਭਗ 6%। ਮਤਲਬ 743.1 mm ਪਿਆ, ਜਿਹੜਾ 700.7 mm ਦੀ ਜਿਹੜੀ ਲੰਬੇ ਸਮੇਂ ਦੀ ਔਸਤ ਹੈ ਉਹਦੇ ਤੋਂ ਲਗਭਗ 6%, ਮਤਲਬ ਕਿ ਓਵਰਆਲ। ਉੱਤਰ ਪੱਛਮ 27% ਜ਼ਿਆਦਾ ਪਿਆ, ਦੱਖਣ ਭਾਰਤ ਚ 9.3% ਵੱਧ ਬਾਰਿਸ਼ ਰਹੀ ਹੈ। ਹਾਂ, ਇਸ ਮਹੀਨੇ ਐਵਰੇਜ ਤਾਪਮਾਨ ਵੀ ਘੱਟ ਰਹੇਗਾ ਤੇ ਸਭ ਤੋਂ ਵੱਡੀ ਗੱਲ NRIs ਲਈ ਇਹ ਅੱਛੀ ਗੱਲ ਆ ਕਿ ਜਿਨ੍ਹਾਂ ਨੇ ਪੰਜਾਬ ਆਉਣਾ ਹੁੰਦਾ ਕਿ ਸਰਦੀ ਐਤਕੀ ਐਡਵਾਂਸ ਆ ਜਾਏਗੀ। ਮਤਲਬ ਮੌਸਮ ਜਿਹੜਾ ਜਲਦ ਹੁਣ ਸਰਦ ਹੋਣਾ ਸਟਾਰਟ। ਜੀ। ਤੇ ਮਿੰਟੂ ਜੀ ਆਪਾਂ ਗੱਲ ਕਰੀਏ ਬੱਕਰੀਆਂ ਮੁਰਗੀਆਂ ਦੇ ਮੁਆਵਜ਼ੇ ਦੀ, ਇਹਦੇ ਲਈ ਸਰਕਾਰ ਕਹਿੰਦੇ ਤਤਪਰ ਹੋਈ ਹੈ ਜੀ। ਦੇਖੋ ਗੱਲ ਇਹ ਆ ਕਿ ਪਹਿਲੀ ਖਬਰ ਦੇ ਵਿੱਚ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਦੱਸੀ ਆ ਕਿ ਜਿਹੜੇ ਮੁਆਵਜ਼ੇ ਹੁੰਦੇ ਆ ਨਾ, ਉਹ ਅਸੈਸਮੈਂਟ ਇੱਥੋਂ ਹੀ ਹੁੰਦੀ ਆ ਨਾ। ਅਸੈਸਮੈਂਟ ਦਾ ਮਤਲਬ ਕੀ ਹੈ ਕਿ ਖੇਤੀ ਦਾ ਕੀ ਨੁਕਸਾਨ ਹੋਇਆ, ਯਾਨੀ ਹੁਣ ਜਾ ਕੇ ਵੇਖਣਗੇ ਕਿ ਬਾਸਮਤੀ ਦਾ ਕਿੰਨਾ ਏਰੀਆ ਮਾਰਿਆ ਗਿਆ। ਠੀਕ ਹੈ ਜੀ। ਉਹ ਰੈਵਨਿਊ ਪਟਵਾਰੀ ਜਿਨ੍ਹਾਂ ਨੂੰ ਇਹ ਗਾਲਾਂ ਕੱਢਦੇ
ਹੁਣ ਸਾਰਾ ਕੁਝ ਪਟਵਾਰੀ ਕਰਨਗੇ। ਹੂੰ ਤਾਂ ਪਟਵਾਰੀਆਂ ਦੀ ਭੂਮਿਕਾ ਨੂੰ ਇਹ ਤਾਂ ਕਹਿੰਦੇ ਸੀ ਕਿ ਪਟਵਾਰੀਆਂ ਤੋਂ ਕੰਮ ਹੀ ਨਹੀਂ ਲੈਣਾ, ਹੂੰ ਇਹ ਤਾਂ ਰਿਸ਼ਵਤ ਖਾਂਦੇ ਆ। ਤਾਂ ਹੁਣ ਮਤਲਬ ਕਿ ਅਸੈਸਮੈਂਟ ਦੀ ਮੁੱਢਲੀ ਰਿਪੋਰਟ ਜਿਹੜੀ ਆ ਪਟਵਾਰੀਆਂ ਨੇ ਬਣਾਉਣੀ, ਜਿਹਨੂੰ ਆਪਾਂ ਗਿਰਦੌਰੀ ਕਹਿੰਦੇ, ਜੀ ਹਿੰਦੀ ਚ ਗਿਰਦਾਵਰੀ ਕਹਿ ਦਿੰਦੇ ਨੇ। ਤਾਂ ਉਹ ਹੁਣ ਜਦੋਂ ਕੰਪਲੀਟ ਹੋਵੇਗੀ, ਕਿਉਂਕਿ ਹਾਲੇ ਤੇ ਪਾਣੀ ਖਲੋਤਾ ਹੈ, ਸੈਟਲਾਈਟ ਰਾਹੀਂ ਵੀ ਤੁਸੀਂ ਅਸੈਸਮੈਂਟ ਨਹੀਂ ਕਰ ਸਕਦੇ। ਸਬਜ਼ੀ ਕਿੰਨੀ ਡੁੱਬੀ ਆ, ਸਾਰਾ ਕੁਝ ਉਹ ਮਤਲਬ ਕਿ ਓਵਰਆਲ ਜਿਹੜਾ ਉਹ ਅੰਕੜਾ ਬਣੇਗਾ ਉਹ ਬਾਅਦ ਦੀ ਗੱਲ। ਪਰ ਅਸਲ ਦੇ ਵਿੱਚ ਕੀ ਹੈ ਕਿ ਪੰਜਾਬ ਸਰਕਾਰ ਹੁਣ ਇੱਕ ਹੋਰ ਸਮੱਸਿਆ ਦੇ ਨਾਲ ਜੂਝਦੀ ਹੈ। ਉਹ ਇਹ ਹੈ ਕਿ ਨੋਰਮਸ ਕੁਝ ਇਸ ਤਰ੍ਹਾਂ ਦੇ ਹਨ ਕਿ ਜਿਹੜਾ ਮੁਆਵਜ਼ਾ ਇਹ ਕਹਿੰਦੇ ਸੀਗੇ, ਦੇਖੋ ਭਗਵੰਤ ਮਾਨ ਨੇ, ਮੈਂ ਅੱਗੇ ਕਿਹਾ ਕਿ ਭਗਵੰਤ ਮਾਨ ਕੋਲ ਬਹੁਤ ਮੌਕੇ ਸੀਗੇ। ਭਗਵੰਤ ਮਾਨ ਹਰੇਕ ਮੌਕੇ ਨੂੰ ਗਵਾਉਂਦੇ ਗਏ, ਹਰੇਕ ਮੌਕੇ ਨੂੰ ਆਪਣੇ ਹੱਥੋਂ ਮਤਲਬ ਕਿ ਕਹਿ ਲਓ ਕਿ ਖਵਾਉਂਦੇ ਹੀ ਗਏ। ਮੈਂ ਤੇ ਉਹਨੂੰ ਖਵਾਉਂਦਾ ਹੀ ਕਿ ਆਪ ਹੀ ਉਹਨਾਂ ਨੇ ਖਵਾ ਦਿੱਤਾ ਮੌਕਾ। ਜਿੱਦਣ ਇੱਕ ਪੱਤਰਕਾਰ ਨੇ ਮੁਰਗੀ ਤੇ ਆ ਕਿਹਾ ਹਾਂਜੀ ਸੀਗਾ ਬਿਲਕੁਲ ਬੱਕਰੀ ਦੇ ਮੁਆਵਜ਼ੇ ਦਾ, ਤਾਂ ਉਹਨਾਂ ਨੇ ਕੋ ਕਿਹਾ ਤੂੰ ਪੀਟੀਸੀ ਦਾ ਹੈ। ਹੂੰ ਅੱਛਾ, ਉਸ ਦਿਨ ਇਹ ਗੱਲ ਕਲੀਅਰ ਕਰ ਸਕਦੇ ਸੀ ਕਿ ਹਾਂ ਭਾਈ ਮੈਂ ਇਹ ਦਿਵਾਉਣ ਨੂੰ ਤਤਪਰ ਹਾਂ, ਮੇਰੀ ਤਤਪਰਤਾ ਜਿਹੜੀ ਹੈ ਉਹ ਕੋਈ ਸ਼ੱਕੀ ਨਹੀਂ ਹੋਣੀ ਚਾਹੀਦੀ। ਬਟ ਉਹ ਜਿਵੇਂ ਇੱਕ ਨਾ ਗੀਤ ਸੀ, ਡਰ ਮਾਰੇ ਮਾਪਿਆਂ ਦੀ, ਹੂੰ ਉਦੋਂ ਡਰ ਮਾਰਦਾ ਸੀ, ਚਿੱਤ ਕਰਦਾ ਪਰੀਤਾ ਪਾਲਾ ਗੂੜੀਆਂ ਵੀ ਡਰ ਮਾਰੇ ਮਾਪਿਆਂ ਦਾ। ਗੱਲ ਇਹ ਹੁੰਦੀ ਹੈ ਕਿ ਇਹ ਦੱਸ ਸਕਦੇ ਸੀ ਕਿ ਪੱਤਰਕਾਰ ਨੂੰ ਖੋਲ ਕੇ ਕਿ ਸਾਡੇ ਹੱਥ ਬੰਨੇ, ਹੂੰ ਅਸੀਂ ਚਾਹੁੰਦੇ ਹਾਂ, ਅਸੀਂ ਤੇ ਚਾਹੁੰਦੇ ਕਿ ਮੱਛਰ ਮਰੇ ਦਾ ਵੀ ਦੇ ਦਈਏ ਮੁਆਵਜ਼ਾ। ਤਾਂ ਇਹ ਦੂਸਰੇ ਪਾਸੇ ਚਲੇ ਗਏ। ਇਹੀ ਇਹਨਾਂ ਦੇ ਵਿੱਚ ਘਾਟ ਹੈ ਕਿ ਜਦੋਂ ਦੁਨੀਆ ਬਹੁਤ ਦੁਖੀ ਹੁੰਦੀ ਹੈ ਰੋਣ ਲੱਗ ਜਾਂਦੇ ਆ, ਜਦੋਂ ਇਹ ਆਪ ਬਹੁਤ ਦੁਖੀ ਹੋ ਜਾਂਦੇ ਆ ਤੇ ਬਿਮਾਰ ਹੋ ਜਾਂਦੇ ਆ। ਠੀਕ ਹੈ ਨਾ, ਇਹ ਕੁਝ ਸਮੱਸਿਆਵਾਂ ਨੇ। ਸਹੀ ਹੁਣ ਤੁਹਾਨੂੰ ਜੇ ਦੱਸਿਆ ਕਿ ਜਾਨੀ ਨੁਕਸਾਨ ਦਾ ਜੇ ਮੁਆਵਜ਼ਾ ਆਪਾਂ ਦੇਖੀਏ, ਉਹ ਮਤਲਬ ਇਸ ਵੇਲੇ ਲਗਭਗ ਜਾਨੀ ਨੁਕਸਾਨ ਜੇ ਕਿਸੇ ਕੁਦਰਤੀ ਵਿਪਤਾ ਦਾ ਕਾਰਨ ਬਣ ਕੇ ਹੁੰਦਾ ਹੈ ਤਾਂ 4 ਲੱਖ ਜੀ। ਆਪਣੇ 3-4 ਲੱਖ ਰੁਪਈਆ ਤੇ ਉਹ ਹੀ ਦੇ ਦਿੰਦੇ ਨੇ ਜਿਹਦੀ ਮੌਤ ਖੇਤਾਂ ਚ ਹੋਵੇ, ਤੁਹਾਨੂੰ ਪਤਾ ਹੈ। ਸੋ ਇਹੋ ਜਿਹੇ ਮੌਕੇ ਤੇ ਉਨੀ ਕੁ ਰਾਸ਼ੀ ਇਹ ਨਗੂਣੀ ਆ। ਅੱਜ ਕੱਲ੍ਹ ਕਰੋੜ ਰੁਪਈਆ ਤੱਕ ਤੁਹਾਨੂੰ ਪਤਾ ਨਾ ਸ਼ਹੀਦਾਂ ਨੂੰ ਦੇ ਦਿੱਤਾ ਜਾਂਦਾ। ਤਾਂ ਇਹ ਇਸ ਨੂੰ ਵੀ ਵਧਾਉਣਾ ਚਾਹੀਦੇ ਆ। ਠੀਕ ਹੈ ਜੀ, 4 ਲੱਖ। ਹੁਣ ਇਸ ਨੂੰ ਮੰਨ ਲਓ ਇਹ ਡਬਲ ਕਰ ਦਿੱਤਾ ਜਾਂਦਾ 8 ਲੱਖ ਤੇ ਇੱਕ ਵੱਡੀ ਰਾਸ਼ੀ। ਫਿਰ ਮੈਂ ਤੁਹਾਨੂੰ ਦੱਸਿਆ ਸੀ ਦੁਧਾਰੂ ਪਸ਼ੂ। ਦੁਧਾਰੂ ਪਸ਼ੂ ਯਾਨੀ ਥੋੜਾ ਇੱਕ ਸ਼ਬਦ ਉਪਰਾ ਜਿਹਾ ਸਾਡੇ ਵਾਸਤੇ, ਪਰ ਇਹ ਆ ਕਿ ਜਿਹੜਾ ਪਸ਼ੂ ਸਾਡਾ ਇੱਕ ਮਤਲਬ ਕਿ ਰੁਜ਼ਗਾਰ ਵੀ ਬਣਦਾ, ਸਹਾਇਕ ਧੰਦਾ ਵੀ ਬਣਦਾ। ਬਿਲਕੁਲ। ਤਾਂ ਅਸੀਂ ਦੁੱਧ ਚੋਨੇ ਆ, ਵੇਚਦੇ ਆ, ਤਾਂ ਉਹ ਦੁਧਾਰੂ ਹੀ ਹੋ ਗਿਆ। ਮਤਲਬ ਕਿ ਮੱਝ ਹੈ, ਝੋਟੀ ਹੈ ਤੁਹਾਡੇ ਕੋਲ, ਤੇ ਪ੍ਰਵੀਨ ਜੀ ਤੁਹਾਨੂੰ ਤੇ ਇਹਨਾਂ ਕੰਮਾਂ ਦਾ ਪੂਰਾ ਤਜਰਬਾ ਹੈ। ਖੈਰ, ਤਾਂ ਉਹ ਦੁਧਾਰੂ ਪਸ਼ੂ ਹੁੰਦਾ ਵੀ ਤੁਹਾਡਾ। ਉਹ ਹੁਣ ਉਹਨੂੰ ਜੇ ਦੇਖੋਗੇ ਤੁਸੀਂ, ਕਿਉਂਕਿ ਮੈਂ ਸਾਰੇ ਨਿਯਮ ਨਾ ਉਸ ਵੇਲੇ ਜਦੋਂ ਮਾਨ ਸਾਹਿਬ ਨੇ ਬਿਆਨ ਦਿੱਤਾ ਸੀਗਾ, ਮੈਂ ਉਸ ਵੇਲੇ ਸਾਰੇ ਨਿਯਮ ਪੜ੍ਹੇ ਸੀ ਕਿ ਬਈ ਯਾਰ ਕਿੱਥੋਂ ਤੱਕ ਜਾ ਸਕਦਾ। ਅਸੀਂ ਉਦੋਂ ਕਿਹਾ ਸੀਗਾ ਕਿ ਤੁਸੀਂ ਨਹੀਂ ਦੇ ਸਕਦੇ, ਤੁਸੀਂ ਨਹੀਂ ਦੇ ਸਕਦੇ ਏਦਾਂ। ਪਰ ਨਿਯਮ ਕੀ ਕਹਿੰਦੇ ਨੇ ਕਿ ਜੇ ਮੰਨ ਲਓ ਕਿ ਜੇ ਦੁੱਧ ਦਿੰਦਾ ਪਸ਼ੂ ਜਿਹੜਾ ਮਰ ਜਾਂਦਾ ਤੇ ਉਹਦੇ 37,500 ਰੁਪਏ ਮਿਲਦੇ। ਠੀਕ ਹੈ ਜੀ। ਪਰ ਅਸੀਂ ਉਸ ਵੇਲੇ ਵੀ ਕਿਹਾ ਸੀਗਾ ਕਿ 37,500 ਚ ਪੰਜਾਬ ਦੇ ਵਿੱਚ ਕੋਈ ਵੀ ਵਧੀਆ ਪਸ਼ੂ ਨਹੀਂ ਆਉਂਦਾ, ਛੋਟੀ ਮੱਝ ਨਹੀਂ ਆਉਂਦੀ ਸੱਜਰ ਜੀ। ਠੀਕ ਹੈ ਜੀ, ਇਹ ਤੁਸੀਂ ਦੱਸ ਸਕਦੇ ਹੋ ਕਿ 37,500 ਚ ਆਪਾਂ ਭਰਪਾਈ ਕਰਦੇ। ਇੱਕ ਹਿੱਸਾ ਲੱਖ ਤੋਂ ਘੱਟ ਚੰਗਾ ਦੁੱਧ ਦੇਣ ਵਾਲਾ ਪਸ਼ੂ ਨਹੀਂ ਮਿਲਦਾ। ਬਿਲਕੁਲ। ਤੂੰ ਬੱਕਰੀਆਂ ਵੀ ਸਹਾਇਕ ਧੰਦਾ। ਸਹੀ। ਬੱਕਰੀ ਅੱਜ ਜੇ ਦੇਖੀਏ ਤੇ 10,000 15,000 ਦੀ ਰੇਂਜ ਦੇ ਵਿੱਚ ਆਮ ਹੀ ਆ। ਪਰ ਨਿਯਮਾਂ ਮੁਤਾਬਕ ਕੀ ਆ ਕਿ ਇਹ 37-3800 ਰੁਪਇਆ ਦਿੰਦੇ। ਠੀਕ ਹੈ ਜੀ, ਮਤਲਬ ਕਿ 4,000 ਤੋਂ ਥੱਲੇ ਜਾਂ 4,000 ਤੋਂ ਆਸ-ਪਾਸ। ਮੈਂ ਉਸ ਵੇਲੇ ਨਿਯਮ ਪੜ੍ਹੇ ਸੀ, ਮੈਂ ਤੁਹਾਨੂੰ ਦੱਸ ਰਿਹਾ। ਤਾਂ ਉਹਦੇ ਲਈ ਵੀ ਇਹ ਲੈ ਕੇ ਆਉਣਗੇ 8-10,000 ਰੁਪਇਆ ਵੀ ਮੰਗ ਕਰਨਗੇ ਕਿ 8-10,000 ਰੁਪਇਆ ਕਰੋ ਘੱਟੋ ਘੱਟ। ਤੇ ਹੁਣ ਮੁਰਗੀ ਜਿਹੜੀ ਹੈ, ਮੁਰਗੀ ਦਾ 100 ਰੁਪਇਆ ਹੁੰਦਾ ਹੈ। ਅੱਛਾ, ਮਾਨ ਸਾਹਿਬ ਨੇ ਗੱਲ ਸਹੀ ਕਹੀ ਸੀ, ਗੱਲ ਨਹੀਂ ਸੀ ਗਲਤ। ਹੁਣ ਮਾਨ ਸਾਹਿਬ ਉਦੋਂ ਪੱਤਰਕਾਰ ਨੂੰ ਕਹਿੰਦੇ ਕਿ ਤੈਨੂੰ ਨਿਯਮ ਪਤਾ ਵੀਰੇ, ਤੂੰ ਨਿਯਮ ਪੜ੍ਹੇ?
ਤਾਂ ਬਈ ਮੈਂ ਕਹਿੰਦਾ ਕਿ ਲੌਜੀਕਲੀ ਐਸੀ ਗੱਲ ਹੋ ਜਾਂਦੀ ਕਿ ਸਾਰਾ ਮੀਡੀਆ ਚੁੱਪ ਹੋ ਜਾਂਦਾ, ਸਾਰਿਆਂ ਨੇ ਆਪੋ ਆਪਣੇ ਦੇਖਣੇ ਸੀ। ਯਾਰ ਮੈਂ ਤਾਂ ਨਹੀਂ ਪੜ੍ਹੀ ਵੀ ਕਿ ਮੁਰਗੀ ਦਾ ਵੀ 100 ਰੁਪਇਆ ਮਿਲਦਾ। ਜੀ। ਇੰਟਰਸਟਿੰਗ ਹੈ ਨਾ, ਮੁਰਗੀ ਦਾ ਵੀ 100 ਰੁਪਇਆ। ਮੈਂ ਉਹੀ ਕਹਿ ਰਿਹਾ ਕਿ ਇਹ ਮੌਕਾ ਗਵਾਉਂਦੇ ਗਏ। ਤਾਂ ਬਹਰਹਾਲ ਇਹਨਾਂ ਦਾ ਹੁਣ ਯਤਨ ਤੇ ਹੈ ਕਿ ਜਿੱਦਾਂ ਹੁਣ ਮੈਕਸਿਮਮ ਜਿਹੜਾ 100% ਕਿੱਲੇ ਦਾ ਫਸਲ ਦਾ ਨੁਕਸਾਨ ਹੋ ਜਾਂਦਾ ਉਹ 15,000 ਬਣਦਾ। ਤੇ 15,000 ਝੋਨੇ ਦਾ ਜੇ ਦੇਖੋਗੇ 5,000 ਤਾਂ ਲੇਬਰ ਹੈ, ਲਵਾਈ ਹੈ ਘੱਟੋ ਘੱਟ ਮਿਨੀਮਮ ਲੇਬਰ ਹੈ। ਹਾਂਜੀ 5,000 ਤੋਂ 6,000 ਤਾਂ ਹੋ ਜਾਂਦਾ। ਤੇ ਜੇ ਉਹਨੂੰ ਆਪਾਂ ਤਿਆਰ ਕਰਨ ਦਾ, ਪਾਣੀ ਦਾ, ਉਹ ਸਾਰਾ ਕਾਸਟ ਆਪਾਂ ਝੋਨਾ ਲਾਉਣ ਤੱਕ ਦਾ ਹੀ ਗਿਣ ਲਈਏ, ਇਨਪੁਟ ਕਾਸਟ ਮੇਰੇ ਖਿਆਲ 10-12,000 ਸਹੀ। ਤਾਂ ਮੈਕਸਿਮਮ ਕਿੰਨਾ ਮੈਕਸਿਮਮ ਹੈਗਾ ਜੀ 15,000। ਤਾਂ ਇੱਥੇ ਹੁਣ ਇਹਨਾਂ ਦਾ ਯਤਨ ਇਹ ਹੋਣਾ ਚਾਹੀਦਾ ਕਿ 15 ਤੋਂ ਮਿਨੀਮਮ 45, 40, 35 ਇੱਥੇ ਤੇ ਕਰਾਓ ਨਾ ਜੀ। ਉਹਦੇ ਨਾਲ ਥੋੜਾ ਮੁਨਾਫਾ ਵੀ ਜੁੜ ਜਾਵੇ, ਜਾਂ ਐਟਲੀਸਟ ਇਹ ਕਿ 100% ਉਹਦੀ ਇਨਪੁਟ ਜਿਹੜੀ ਹੈ ਉਹ ਘੱਟੋ ਘੱਟ ਰਿਕਵਰ ਹੋ ਜਾਵੇ ਜੀ। ਇਸ ਕਰਕੇ ਪੰਜਾਬ ਦੀ, ਕਿਉਂਕਿ ਦੇਖੋ ਇਹਨਾਂ ਚੀਜ਼ਾਂ ਨੂੰ ਨਾ ਟੈਕਨੀਕਲ ਤੌਰ ਤੇ ਇਹ ਪਤਾ ਨਹੀਂ ਕਿਉਂ ਨਹੀਂ ਲੀਡਰਸ਼ਿਪ ਸਮਝਣਾ ਚਾਹੁੰਦੀ ਜਾਂ ਸਮਝਦੀ ਕਿ ਪੰਜਾਬ ਦੇ ਵਿੱਚ ਲੇਬਰ, ਇਹ ਜਿਹੜੀਆਂ ਹੋਰ ਕੁਝ ਚੀਜ਼ਾਂ ਇਹ ਜ਼ਿਆਦਾ ਮਹਿੰਗੀਆਂ ਨੇ, ਕਾਸਟਲੀ ਨੇ। ਸਹੀ ਗੱਲ ਹੈ। ਸਾਡੀ ਇਨਪੁਟ ਕਾਸਟ ਜ਼ਿਆਦਾ ਹੈ। ਤਾਂ ਬਹਰਹਾਲ ਦੇਖਦੇ ਆ ਪਰ ਇਹਨਾਂ ਨਿਯਮਾਂ ਨੂੰ ਪਹਿਲਾਂ ਪੜ੍ਹ ਕੇ ਪਹਿਲਾਂ ਸਾਰਾ ਕੁਝ ਕਰਵਾ ਲੈਂਦੇ ਤੇ ਬਿਹਤਰ ਸੀ। ਹੁਣ ਤੇ ਖੜੇ ਪੈਰੀ ਤੇ ਹੋ ਗਿਆ ਸੋ ਹੋ ਗਿਆ। ਬਿਲਕੁਲ ਜੀ। ਪੰਜਾਬ ਦੀ ਜਨਤਾ ਨੂੰ ਕੋਈ ਝਟਕਾ ਲੱਗਣ ਜਾ ਰਿਹਾ ਮਿੰਟੂ ਜੀ? ਹਾਂਜੀ, ਪੰਜਾਬ ਦੀ ਜਨਤਾ ਨੂੰ ਜਿਹੜਾ ਝਟਕਾ ਲੱਗਣ ਜਾ ਰਿਹਾ ਉਹ ਇਹ ਆ ਕਿ ਬਿਜਲੀ ਦਾ। ਠੀਕ ਹੈ ਜੀ। ਹੁਣ ਕਿਉਂਕਿ ਦੇਖੋ ਪੰਜਾਬ ਦੀ ਇੱਕ ਵੱਡੀ ਵਸੋਂ ਤੇ ਬਿੱਲ ਭਰਦੀ ਨਹੀਂ, ਚਾਹੇ ਉਹ ਕੁੰਡੀ ਲਾਉਂਦੀ ਹੈ ਤੇ ਚਾਹੇ ਕੁੰਡਾ ਖੋਲ ਰੱਖਿਆ ਸਰਕਾਰ। ਉਹ 600 ਯੂਨਿਟ ਵਾਲੇ ਵੀ ਤਾਂ ਕੁੰਡੀ ਲਾਉਂਦੇ। ਸਰ ਮੈਂ ਤੁਹਾਨੂੰ ਇੱਕ ਇੰਟਰਸਟਿੰਗ, ਹਾਂਜੀ, ਮੇਰਾ ਇੱਕ ਦੋਸਤ ਹੈ ਬਿਜਲੀ ਡਿਪਾਰਟਮੈਂਟ ਦੇ ਵਿੱਚ, ਨਾਂ ਨਹੀਂ ਦੱਸੂਗਾ, ਸਟੇਸ਼ਨ ਨਹੀਂ ਦੱਸੂਗਾ, ਫੜਿਆ ਜਾਊਗਾ। ਉਹਨੇ ਦੱਸਿਆ ਕਹਿੰਦਾ ਸਾਡਾ ਫਲਾਣਾ ਅਫਸਰ ਹੈ, ਕਹਿੰਦਾ ਬਾਈ ਜੀ ਪਾਰਟੀਸ਼ਨ ਕਰਕੇ ਆਪ ਦੀ ਕੋਠੀ 'ਚ 3 ਮੀਟਰ ਲਵਾਏ 600। ਅੱਛਾ। ਹਾਂਜੀ, 1800 ਯੂਨਿਟ ਦਾ ਪ੍ਰਬੰਧ। ਫੈਮਿਲੀ ਜੁਆਇੰਟ ਹੈ। ਕੋਠੀ ਇਸ ਤਰ੍ਹਾਂ ਬਣਾ ਦਿੱਤੀ ਗਈ ਕਿ 3 ਪੋਰਸ਼ਨ ਉਹਦੇ ਬਣਾ ਕੇ 3 ਰੈਸ਼ਾਂ ਦਿਖਾ ਕੇ ਅਲੱਗ-ਅਲੱਗ 3 ਮੀਟਰ ਆ, ਤਿੰਨਾਂ ਦੀ 600 ਯੂਨਿਟ ਕਰ ਲਓ, 1800 ਯੂਨਿਟ ਏਸੀ ਐ ਯਕਾਸ ਚੱਲਦੇ। ਤੁਸੀਂ ਕੀ ਕਰੋਗੇ ਜੀ? ਤੁਸੀਂ ਇੱਥੇ ਇੰਡੀਆ ਆਏ ਤੇ ਮੈਂ ਉਹ ਮੁੰਡੇ ਨੂੰ ਕਿਤੇ ਨੇੜੇ ਇੱਥੇ ਫੋਨ ਕਰਕੇ ਸੱਦ ਕੇ ਤੁਹਾਨੂੰ ਪਿਸ਼ਾਬ ਵੀ ਜੀ ਬਿਲਕੁਲ ਕੀ ਕਰੋਗੇ? ਏਡੇ ਬਦਨੀਅਤ ਲੋਕ ਨੇ। ਤਾਂ ਮਤਲਬ ਕਿ 600 ਯੂਨਿਟ ਵੀ ਹੇਰਾ ਫੇਰੀ ਆ, ਉਹ ਵੀ ਕੁੰਡੀ ਆ। ਕਿਉਂਕਿ ਜਿਹਦੇ ਘਰ ਏਸੀ ਉਹ 600 ਯੂਨਿਟ ਤੇ ਗੁਜ਼ਾਰਾ ਕਰ ਹੀ ਨਹੀਂ ਸਕਦਾ ਸਰ। ਮੈਂ ਬਿੱਲ ਭਰਦਾ ਰਿਹਾ, ਹੁਣ ਤੇ ਮੈਂ ਸੋਲਰ ਲਵਾਇਆ ਸਰ, ਮੈਨੂੰ ਪੀਕ ਸੀਜ਼ਨ 'ਚ 25,000 15,000 20,000 ਬਿੱਲ ਆਇਆ ਜੀ। ਤਾਂ ਗੱਲ ਇਹ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਕੀ ਹੈ ਕਿ ਬਿਜਲੀ ਮਹਿੰਗੀ ਹੋ ਸਕਦੀ ਹੈ, ਉਹ ਉਹਨਾਂ ਲਈ ਆ ਜਿਨ੍ਹਾਂ ਨੇ ਬਿੱਲ ਭਰ, ਯਾਨੀ ਇੱਕ ਤਾਂ ਬਿੱਲ ਪਾ ਰਹੇ। ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ, ਤੁਹਾਨੂੰ ਮੇਰੇ ਘਰ ਦੀ ਕੰਜੰਪਸ਼ਨ ਦਾ ਵੀ ਪਤਾ ਕਿੰਨੀ ਕੁ ਆ, ਤੇ ਮੇਰਾ 15 ਤੋਂ 25,000 ਪੀਕ ਟਾਈਮ 'ਚ ਬਿੱਲ ਚਲਾ ਗਿਆ। ਠੀਕ ਹੈ, ਇਹ ਬੋਝ ਉਹਨਾਂ ਤੇ ਪੈਣਾ ਜਿਹੜੇ ਮਾਤਰ 5-10% ਵਿਚਾਰੇ ਬਿੱਲ ਭਰਦੇ ਆ। ਇਹ ਦੇਖੋ ਕਿੱਡਾ ਧੱਕਾ ਹੈ। ਇੱਕ ਤਾਂ ਬਹੁਤ ਮਹਿੰਗੀ ਬਿਜਲੀ ਉਹਨਾਂ ਨੂੰ, ਕਿਉਂਕਿ ਮੈਂ ਤਾਂ ਉਸ ਲਿਸਟ ਤੋਂ, ਮੈਨੂੰ ਤਾਂ ਕੱਢ ਦੋ, ਮੈਂ ਤਾਂ ਆਪਦਾ ਅੱਕ ਚੱਬ ਗਿਆ, ਮੈਂ ਤਾਂ ਹਾਰ ਗਿਆ ਉਹਦੇ ਚੋਂ। ਮੈਂ ਪੈਸੇ ਲਾ ਕੇ ਤੇ ਮੈਂ ਤੇ ਆਪਦਾ ਸੋਲਰ ਲਵਾ ਲਿਆ ਜੀ। ਮੈਂ ਤਾਂ ਆਪਦੀ ਜ਼ਿੰਦਗੀ ਦਾ ਫਾਹਾ ਹੀ ਵੱਢਤਾ। ਤੋ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਦੂਜੇ ਲੋਕ ਹੈ ਮੇਰੇ ਵਰਗੇ, ਉਹ ਬਿੱਲ ਦਿੰਦੇ ਇਮਾਨਦਾਰੀ, ਕੁੰਡੀ ਨਹੀਂ ਲਾਉਂਦੇ ਜੀ, ਤਾਂ ਉਹਨਾਂ ਨੂੰ ਤੁਸੀਂ ਹੋਰ ਰਗੜ ਦਿਓਗੇ। ਕਿਉਂ? ਕਿਉਂਕਿ GST ਦੀਆਂ ਦਰਾਂ ਦੇ ਵਿੱਚ ਵਾਧਾ ਹੋ ਗਿਆ। ਸਹੀ ਹੈ। ਜਿਵੇਂ ਮਤਲਬ ਕਿ ਹੁਣ ਆਪਾਂ ਦੇਖੀਏ ਪੰਜਾਬ ਦੇ ਵਿੱਚ ਬਿਜਲੀ ਦਾ ਜਿਹੜਾ 50% ਹਿੱਸਾ ਕੋਲਾ ਆਧਾਰਿਤ ਥਰਮਲ ਪਲਾਂਟਾਂ ਤੋਂ, ਤਾਂ GST ਟਰਾਂਸਪੋਰਟੇਸ਼ਨ ਜਿਹੜੀ ਸੀਗੀ ਕੋਲੇ ਦੀ, ਉਹ ਇਹਨਾਂ ਨੇ 12 ਤੋਂ ਵਧਾ ਕੇ 18% ਕਰ ਦਿੱਤੀ ਹੈ ਜੀ, ਯਾਨੀ 6% ਦਾ ਇਜ਼ਾਫਾ। ਠੀਕ ਹੈ, ਇਹਦੇ ਨਾਲ 15 ਪੈਸੇ ਪਰ ਯੂਨਿਟ ਘੱਟੋ ਘੱਟ ਬਿਜਲੀ ਮਹਿੰਗੀ। ਹਾਂਜੀ, ਤੇ ਮਿੰਟੂ ਜੀ ਜਿਹੜੀਆਂ 2 ਸਲੈਬਾਂ ਚੱਕੀਆਂ ਜੀ, ਉਹਨਾਂ ਦੇ ਵਿੱਚ ਮੇਰੇ ਖਿਆਲ 18 ਵਾਲੀ ਚੱਕੀ ਇੱਕ ਤੇ 12 ਵਾਲੀ। 12 ਵਾਲੀ ਚੱਕ ਦਿੱਤੀ ਜੀ।
ਹੂੰ ਪਰ ਜਦੋਂ ਮਤਲਬ ਓਲੇ ਦੀ ਜਿਹੜੀ ਟਰਾਂਸਪੋਰਟੇਸ਼ਨ ਸੀ, ਹੂੰ GST ਆਪਾਂ 12 ਵਾਲੀ ਚੱਕਤੀ, ਇਹਨਾਂ ਨੇ 18 ਵਾਲੀ ਚੱਕਤੀ। ਉਹ ਫਿਰ 28 ਚ ਜਿਹੜਾ ਜਾਊ ਮੇਰੇ ਮਤਲਬ ਸਾਹਮਣੇ। ਕਿ ਹਾਂਜੀ 18 ਉਹ ਤਾਂ ਵਾਲੀ 10 ਹੋਰ ਵੀ ਚੱਕਤੀ। ਵੱਧ ਗਿਆ ਤਾਂ ਉਹ ਮਤਲਬ ਕਿ 12% ਤੋਂ ਵੱਧ ਕੇ ਉਹ 28 ਚ ਗਈ 28 ਚ ਜਾਊ। ਜੀ 18 ਵਾਲੀ ਚੱਕਤੀ, ਤਾਂ 12 ਤੋਂ ਵਧਾ ਕੇ 28 ਚ ਕਰਤੀ। ਤਾਂ ਉਹਦੇ ਨਾਲ 18 ਤੇ 5 ਤਾਂ ਗੈਪ ਹੀ ਹੋ ਗਿਆ। ਤਾਂ ਗੱਲ ਇਹ ਆ ਕਿ ਹੁਣ ਤੁਸੀਂ ਦੇਖੋ ਕਿ ਉਹਦੇ ਨਾਲ ਐਵਰੇਜ ਉਹ 15 ਪੈਸੇ ਪਰ ਯੂਨਿਟ ਵੱਧ ਗਏ। ਠੀਕ ਹੈ ਨਾ ਜੀ। ਤਾਂ ਮਤਲਬ ਇਸ ਤਰ੍ਹਾਂ ਜੇ ਤੁਸੀਂ ਦੇਖੋਗੇ ਤਾਂ ਜਿਵੇਂ ਓਲੇ ਤੇ ਟੈਕਸ ਦਾ ਜਾਂ ਹੋਰ ਥਰਮਲਾਂ ਦੇ ਉੱਤੇ ਜਿਹੜੇ ਹੁੰਦੇ ਆ ਉਪਕਰਨ, ਉਹਨਾਂ ਦਾ ਮਤਲਬ ਕਿ 6-7% ਤੋਂ ਜ਼ਿਆਦਾ ਖਰਚਾ ਜਿਹੜਾ ਵੱਧ ਜਾਏ। ਠੀਕ ਹੈ ਜੀ। ਤਾਂ ਮਤਲਬ ਇਹ ਹੈ ਕਿ ਜਾਂ ਤਾਂ ਹੁਣ ਸਰਕਾਰ ਇਸ ਨੂੰ ਅਫੋਰਡ ਕਰ ਲਵੇ, ਠੀਕ ਹੈ ਨਾ। ਤਾਂ ਮਤਲਬ ਕਿ ਆਪਾਂ ਨੂੰ ਰਾਹਤ ਮਿਲੀ ਹੈ, ਟਰੈਕਟਰ ਵਗੈਰਾ, ਟਰੈਕਟਰਾਂ ਦੇ ਟਾਇਰ ਕਲਪੁਰਸੇ ਉਹ ਘਟ ਗਏ। ਪਰ ਜੇ ਦੂਜੇ ਪਾਸੇ ਮੰਨ ਲਓ ਉਸੇ ਹੀ ਕਿਸਾਨ ਨੂੰ ਘਰ ਦਾ ਬਿੱਲ ਜਿਹੜਾ ਇਮਾਨਦਾਰੀ ਨਾਲ ਪੇ ਕਰਦਾ, ਉਹ ਉਧਰ ਜਾਣਾ ਪੈ ਜਾਵੇ, ਤਾਂ ਜਿਹੜਾ ਉਧਰੋਂ ਫਾਇਦਾ ਹੋਇਆ ਉਹਨੂੰ ਉਧਰੋਂ ਚਲਾ ਜਾਏ। ਇਸ ਵਾਸਤੇ ਜਾਂ ਤਾਂ ਹੁਣ ਸਰਕਾਰ ਅਫੋਰਡ ਕਰ ਲਵੇ, ਜਾਂ ਇਹ ਬਹੁਤ ਧੱਕਾ, ਮੈਂ ਇਸ ਨੂੰ ਧੱਕਾ ਕਰਾਰ ਦੇਵਾਂਗਾ। ਮੈਂ ਤੁਹਾਨੂੰ ਆਪਣੀ ਨਿੱਜੀ ਗੱਲ ਦੱਸਦੀ ਹੈ, ਮੈਨੂੰ ਉਸ ਚੀਜ਼ ਨਾਲ ਕੋਈ ਨਹੀਂ ਫਰਕ ਪੈਂਦਾ, ਪਰ ਮੈਂ ਆਪਣੀ ਜਗ੍ਹਾ ਤੇ ਦੂਜੇ ਨੂੰ ਆਪਣੀ ਜਗ੍ਹਾ ਤੇ ਰੱਖ ਕੇ ਦੇਖਦਾ। ਇਸ ਕਰਕੇ ਜਿਹੜੇ ਲੋਕ ਇਮਾਨਦਾਰੀ ਨਾਲ ਬਿੱਲ ਭਰਦੇ ਆ, ਇਹ ਉਹਨਾਂ ਵਾਸਤੇ ਬਹੁਤ ਧੱਕਾ ਹੋਏਗਾ। ਜਾਂ ਤਾਂ ਸਰਕਾਰ ਅਫੋਰਡ ਕਰ ਲਵੇ, ਜਾਂ ਇਦਾਂ ਹੈ ਕਿ ਉਹਨਾਂ ਦੇ ਰੇਟਾਂ ਦੇ ਵਿੱਚ ਕੱਟ ਕਰ ਜ਼ਰੂਰ ਕਰੇ, ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਰਾਹਤ ਜ਼ਰੂਰ ਜੀ। ਤੇ ਮੈਨੂੰ ਫਲੈਟ ਰੇਟ ਜਿਹੜੇ ਉਹਨਾਂ ਦੇ ਘੱਟ। ਹਾਂਜੀ, ਇਸ ਤਰ੍ਹਾਂ ਦੀ ਵੀ ਕੈਲਕੂਲੇਸ਼ਨ ਕੀਤੀ ਜਾ ਸਕਦੀ ਹੈ। ਪਾਕਿਸਤਾਨ ਦੇ ਵਿੱਚ ਵੀ ਇਹੀ ਸਿਸਟਮ ਹੈ ਵੀ ਜਿਹੜਾ ਇੰਨੀਆਂ ਯੂਨਿਟਾਂ ਬਾਲ ਗਿਆ, ਉਦੋਂ ਬਾਅਦ ਵਾਲੇ ਸਾਰੇ ਬਿੱਲ ਦੇ ਉੱਤੇ ਜਿੰਨੀਆਂ ਬਾਲਣੀਆਂ, ਜਿੰਨੀਆਂ ਤੁਸੀਂ ਫ੍ਰੀ ਦੇਣੀਆਂ ਦੇ ਦਿਓ, ਪਰ ਉਸ ਤੋਂ ਬਾਅਦ ਇੱਕ ਸਲੈਬ ਸ਼ੁਰੂ ਕਰ ਲਓ ਵੀ ਜੇ ਇੰਨੀਆਂ ਤੋਂ ਇੰਨਾ ਬਿੱਲ, ਤੇ ਜੇ ਸਾਰੀਆਂ ਦਾ ਬਿੱਲ ਪਾਉਣਾ ਫਿਰ ਤਾਂ ਉਹ ਕੁੰਡੀਆਂ ਨੂੰ ਥਾਂ ਹੀ ਹੈ। ਵੈਸੇ ਤਾਂ ਉਹ ਵੀ ਚਲੋ ਕੋਈ ਚੰਗੀ ਗੱਲ ਨਹੀਂ ਹੈ, ਆਪਾਂ ਲੋਕਾਂ ਨੂੰ ਇਹ ਨਹੀਂ ਕਹਿੰਦੇ ਵੀ ਵਡਿਆਈ ਨਹੀਂ ਕਰਦੇ, ਪਰ ਫਿਰ ਵੀ ਉਹ ਇੱਕ ਰਾਹ ਖੋਲਣਾ ਚੋਰੀ ਦਾ ਤੇ ਇੱਕ ਲੋਕਾਂ ਨੂੰ ਵਧੀਆ ਪਾਸੇ ਲੈ ਕੇ ਆਉਣਾ। ਕਿਉਂ ਫ੍ਰੀ ਯੂਨਿਟਾਂ ਕਿਉਂ? ਹਾਂਜੀ, ਮਤਲਬ ਉਹਦਾ ਕੋਈ ਰੰਗ ਢੰਗ ਤੇ ਹੋਵੇ। ਮੰਨ ਲਓ ਇੱਕ ਬੰਦਾ ਉਹ ਰਹਿੰਦਾ ਹੈ ਇੱਕ ਮਰਲੇ ਦੇ ਪਲਾਟ ਦੇ ਵਿੱਚ, ਤੇ ਇੱਕ ਬੰਦੇ ਦਾ ਉੱਥੇ ਹੈਗਾ 5000 ਸਕੁਅਰ ਫੀਟ ਦੇ ਵਿੱਚ ਮਕਾਨ ਹੈ, 5 AC ਆਉਂਦੇ, ਉਹਨੂੰ ਬਰਾਬਰ ਕਿਵੇਂ ਤੁਸੀਂ ਦੇ ਸਕਦੇ? ਸਹੀ ਗੱਲ। ਮੈਂ ਇਹਨਾਂ ਚੀਜ਼ਾਂ ਨਾਲ ਡਿਸਐਗਰੀ ਹਾਂ, ਹਮੇਸ਼ਾ ਤੋਂ ਰਿਹਾ। ਮੈਂ ਸਮਾਜਿਕ ਕਲਿਆਣ ਜਾਂ ਯੋਜਨਾਵਾਂ ਦੇ ਖਿਲਾਫ ਨਹੀਂ ਹਾਂ। ਮੈਂ ਉਹਨਾਂ ਦੇ ਨਾਮ ਤੇ ਜੋ ਲੁੱਟ ਹੁੰਦੀ ਆ ਆਮ ਘਰਾਂ 'ਚ, ਪਿੰਡਾਂ 'ਚ 2-2 ਮੀਟਰ ਵੀ ਲਵਾਏ ਆ ਲੋਕਾਂ ਨੇ, ਕਿਉਂਕਿ ਮੈਂ ਤੇ ਹੀਰਾਫੇਰੀ ਦੇਖੋ ਲੋਕਾਂ ਦੀ ਜਿਹੜੀ ਆ ਨੂੰ ਰੱਖਣਾ, ਮੈਂ ਇਸੇ ਕਰਕੇ ਕੌੜਾ ਫਿੱਕਾ ਲੱਗਦਾ। ਜੀ ਜੀ, ਠੀਕ ਹੈ ਜੀ। ਮੈਨੂੰ ਮਿੱਠੇ ਪੋਚੇ ਮਾਰਨੇ ਨਹੀਂ ਆਉਂਦੇ। 600 ਯੂਨਿਟ ਵੀ ਲੈਂਦੇ ਆ, ਬਿਲਕੁਲ, ਪਲੱਸ ਮੀਟਰ ਵੀ ਲਵਾਏ ਆ, ਪਲੱਸ ਕੁੰਡੀ ਵੀ ਚੱਲਦੀ ਆ, ਠੀਕ ਹੈ, ਪਲੱਸ ਬਾਹਰ ਆ ਕੇ ਸੱਚ 'ਚ ਕਹਿੰਦੇ ਸਾਡੇ ਤੋਂ ਵਰਗਾ, ਸਾਡਾ ਇਤਿਹਾਸ ਪੜ੍ਹ ਕੇ ਦੇਖ ਲਓ ਬਸ। ਬਸ ਆਹ ਚੀਜ਼ਾਂ ਨੇ। ਤਾਂ ਮਤਲਬ ਕਿ ਜੇ ਤੁਸੀਂ ਇਹ ਗੱਲ ਕਰੋ ਕਿ ਠੀਕ ਹੈ, ਜੇ ਕੋਈ BPL ਕਾਰਡ ਹੋਲਡਰ ਹੈ, ਜੇ ਕੋਈ ਬੇਸ ਜ਼ਮੀਨ ਹੈ, ਜਾਂ ਕੋਈ ਮਤਲਬ ਇੱਕ ਹੱਦ ਤਾਂ ਹੋਵੇ ਨਾ ਸਬਸਿਡਾਈਜ਼ ਕਰਨ ਦੀ। ਤਾਂ ਮਤਲਬ ਕਿ ਜਦੋਂ ਅਸੀਂ ਤਿਆਰ ਹਾਂ ਵੀ 5 ਰੁਪਏ ਪਰ ਯੂਨਿਟ ਲਾ ਦਿਓ, ਸਾਨੂੰ ਫਲੈਟ ਰੇਟ ਲਾ ਦਿਓ, ਭਾਵੇਂ ਅਸੀਂ 100 ਵਾਲੀਏ ਤੇ ਭਾਵੇਂ 1000 ਵਾਲੀਏ, ਉਹਦੇ 'ਚ ਕੀ ਹੈ? ਸਹੀ। ਤੇ ਜਿਹੜੇ ਟੈਕਸ ਨੇ ਲੁਕਵੇਂ, ਸਰ ਸਾਡੇ ਟੈਕਸ, ਕਦੇ ਬਿਜਲੀ ਦਾ ਬਿੱਲ ਵੇਖਿਆ ਤੁਸੀਂ ਪੰਜਾਬ 'ਚ ਰਹਿੰਦੇ ਆ? ਹਾਂਜੀ ਹਾਂਜੀ, ਬਿਲਕੁਲ ਨਹੀਂ, ਚੰਗੀ ਤਰ੍ਹਾਂ ਦੇਖਿਆ ਨਹੀਂ ਹੋਣਾ। ਉਹਦੇ ਸੈਸ ਟੈਕਸ ਗਿਣਿਆ ਤੁਸੀਂ ਕਦੇ? 6-7 ਤਾਂ ਮੈਂ ਗਿਣਿਆ ਮਿੰਟੂ ਜੀ, ਅੱਗੇ ਤੁਸੀਂ ਦੱਸ ਦਿਓ ਜੇ ਵਧੇ ਘਟੇ। ਮੇਰੇ ਖਿਆਲ ਦੇ ਨਾਲ ਸਰ ਉਹ ਸੈਸ ਟੈਕਸ ਇੰਨੇ ਜ਼ਿਆਦਾ ਨੇ ਕਿ ਜੇ ਆਪਾਂ ਕਾਰ ਖਰੀਦੀਏ ਤਾਂ ਕਾਰ ਤੋਂ ਵੀ ਜ਼ਿਆਦਾ ਨੇ। ਹਾਂਜੀ ਹਾਂਜੀ, ਬਿਲਕੁਲ। ਤੋ ਇਸ ਕਰਕੇ ਸਾਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੇ ਉਹ ਸੈਸ ਨੇ, ਜਿਹੜੇ ਲੁਕਵੇਂ ਨਾਲ ਕਰ ਨੇ, ਉਹ ਨਹੀਂ ਆਉਣੇ ਚਾਹੀਦੇ, ਜਾਂ ਜੇ ਉਹ ਆਉਣੇ ਚਾਹੀਦੇ ਤਾਂ ਫਲੈਟ ਰੇਟ ਦੇ ਵਿੱਚ ਹੀ ਆ ਜਾਣ। ਜੀ ਜੀ, 5 ਰੁਪਏ ਪਰ ਯੂਨਿਟ ਲਾ ਦਿਓ, ਅਗਲਾ 1000 ਮਚਾਵੇ। ਮੰਨ ਲਓ ਐਵਰੇਜ ਇੱਕ AC ਜੇ ਚਲਾਉਣੇ ਆ ਨਾ, 2 AC ਵਾਲਾ ਘਰ ਵੀ ਆ, ਤਾਂ ਇੱਕ ਫੁੱਲ ਮਤਲਬ ਕਿ ਵਾਸ਼ਿੰਗ ਮਸ਼ੀਨ ਚਲਾ ਲਓ, ਫ੍ਰਿਜ ਚਲਾ ਲਓ, ਇਹ ਸਭ ਮੇਰੀਆਂ ਐਵਰੇਜਾਂ ਕੱਢੀਆਂ, ਕਿਉਂਕਿ ਮੈਂ ਤੇ ਹੁਣ ਆਪਦਾ ਬਜਟ ਆਪ ਹੀ ਚਲਾਉਣਾ ਨਾ ਜੀ ਘਰ ਦਾ। ਮੈਂ ਮਤਲਬ ਕਿ ਸਾਰਾ ਕੁਛ ਮੇਰੇ ਹੱਥ ਹੀ ਆ। ਤਾਂ ਮਤਲਬ 3-4 ਪੱਖੇ, ਇੱਕ ਦਾ ਕੂਲਰ ਵੀ ਲਾ ਲਓ, ਸਾਰਾ ਕੁਛ ਕਰਾ ਕੇ ਤੁਹਾਡਾ ਜਾਏਗਾ ਮੈਕਸਿਮਮ ਖਪਤ ਦਾ ਅੰਕੜਾ 1000 ਯੂਨਿਟ।
ਜੀ 1000 ਨੂੰ 5 ਨਾਲ ਗੁਣਾ ਕਰ, ਹੂੰ, 5000 ਜੀ 5000 ਜਿਹਦੇ ਘਰ ਇੰਨੀਆਂ ਚੀਜ਼ਾਂ ਨੇ ਨਾ, ਫ੍ਰਿਜ ਹੈ, ਰੱਬ ਨੇ ਉਹਨੂੰ 1-2 ਏਸੀ ਦਿੱਤੇ ਆ, ਹੂੰ, ਇੱਕ ਕੂਲਰ ਹੈ, ਤਿੰਨ ਪੱਖੇ ਆ, ਉਹ 5000 ਹੱਸ ਕੇ ਪੇ ਕਰ ਸਕਦਾ ਮਹੀਨੇ ਦਾ, ਜੀ ਹੱਸ ਕੇ। ਤੇ ਤੁਸੀਂ ਦੇਖ ਲਓ ਕਿ ਮਿਡਲ ਕਲਾਸ ਚੋਂ, ਲੋਅਰ ਮਿਡਲ ਕਲਾਸ ਚੋਂ ਕਿੰਨਾ ਪੈਸਾ ਨਿਕਲੇਗਾ ਜਿਹੜਾ ਬਿਜਲੀ ਮਹਿਕਮੇ ਨੂੰ ਦੁਬਾਰਾ ਜ਼ਿੰਦਾ ਕਰ ਸਕਦਾ ਹੈ। ਕਰ ਸਕਦੇ ਕਿਉਂਕਿ ਤੁਸੀਂ ਵੇਖਿਆ ਜਦੋਂ ਪੰਜਾਬ ਚ ਆਉਨੇ ਹੋ ਤੇ ਖੰਭਿਆਂ ਦੀਆਂ ਜਿਹੜੀਆਂ ਤਾਰਾਂ ਹੁੰਦੀਆਂ ਨੇ ਉਹ ਧਰਤੀ ਨਾਲ ਮਤਲਬ ਕਿ ਪੱਪੀਆਂ ਜੱਫੀਆਂ ਕਰ ਰਹੀਆਂ ਹੁੰਦੀਆਂ ਨੇ। ਜੀ ਉਹੀ ਖੰਭੇ ਅਸੀਂ ਜਦੋਂ ਜੰਮੇ ਸੀ ਜੀ ਉਦੋਂ, ਬਿਲਕੁਲ ਉਹੀ ਢਾਂਚਾ ਜਦੋਂ ਅਸੀਂ ਬੁੱਢੇ ਹੋਣ ਲੱਗੇ ਆ ਉਦੋਂ ਮੈਨੂੰ ਲੱਗਦਾ ਸਾਡੇ ਮਾਰਨ ਵੇਲੇ ਤੱਕ ਵੀ ਟਰਾਂਸਮਿਸ਼ਨ ਦਾ ਢਾਂਚਾ ਉਹੀ ਰਹਿਣਾ। ਜੀ ਸਹੀ ਹੈ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।